ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦੀ ਇਸ ਵਾਰ ਤਾਂ ਤੁਹਾਡੀਆਂ ਏਜੰਸੀਆਂ ਨੇ ਕੀਤਾ, ਵੀਜ਼ੇ ਤਾਂ ਜਿਹੜੇ ਨੇ ਉਹ ਤਾਂ ਬਾਅਦ ਚ ਹੋਏ, ਔਰ ਤੁਸੀਂ ਉਹਨੂੰ ਕਿਵੇਂ ਇਸ ਕਿਸਮ ਦੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨਾਲ ਜਿਹੜਾ ਜੁੜੇ ਹੋਏ ਕੇਸ ਰਜਿਸਟਰ ਨੇ ਜਾਂ ਦੂਜੇ ਡਿਸਓਨਡ ਵਰਗੀ ਜਿਹੜੀ ਲੇਡੀ ਹੈ ਉਹਨੂੰ ਤੁਸੀਂ ਕਿਵੇਂ ਉਹਨੂੰ ਅਲਾਉ ਕੀਤਾ। और फिर ਜਿਹੜੇ ਇੱਕ ਨੇ ਸਟੋਰੀ ਬ੍ਰੇਕ ਕੀਤੀ ਔਰ ਜਿਹਨੂੰ ਕਿਹਾ ਜੀ ਨਿਕਾਹਨਾਮਾ ਵੀ ਨਾਲ ਲਾਇਆ, ਉਹ ਟਰਬਨਡ ਸਿੱਖ ਹੈ ਜਿਹੜਾ ANI ਲਈ ਕੰਮ ਕਰਦਾ ਰਿਹਾ, ਸਟੋਰੀ ਉਹਨੇ ਬ੍ਰੇਕ ਕੀਤੀ ਵੀ ਉਹਨਾਂ ਦੇ ਕੋਲ ਨਿਕਾਹਨਾਮਾ ਕਿੱਥੋਂ ਪਹੁੰਚ ਗਿਆ, ਕਿਹਨੇ ਇਹ ਸਾਰਾ ਲਿਆਂਦਾ। ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਕੰਮ ਸੀ ਉਹਦੀ ਥਾਂ ਤੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਐਜ਼ ਏ ਨੀ ਜਰਕ ਰਿਐਕਸ਼ਨ ਇਹ ਬਿਆਨ ਦਾਗ ਦਿੱਤਾ ਜੀ ਅਸੀਂ ਅੱਗੇ ਤੋਂ ਯਕੀਨੀ ਬਣਾਵਾਂਗੇ ਕਿ ਜਿਹੜੀ ਕੋਈ ਸਿੰਗਲ ਲੇਡੀ ਹੈ ਉਹ ਜਥੇ ਦੇ ਵਿੱਚ ਨਾ ਆ ਜਾਏ। ਵੀ ਇਹ ਤੁਹਾਨੂੰ ਹੱਕ ਕਿਹਨੇ ਦਿੱਤਾ ਹੈ? ਸ਼੍ਰੋਮਣੀ ਕਮੇਟੀ ਦਾ ਜਿਹੜਾ ਇਸ ਕਿਸਮ ਦਾ ਫੈਸਲਾ ਹੈ ਬਿਲਕੁਲ ਪਿਛਾਂ ਖਿੱਚੂ ਵੀ ਹੈ, ਗਲਤ ਵੀ ਹੈ, ਸਿੱਖੀ ਪਰੰਪਰਾਵਾਂ ਦੇ ਖਿਲਾਫ ਵੀ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਜਥੇ ਵਿੱਚ ਇੱਕ ਗਈ ਸਰਬਜੀਤ ਕੌਰ ਦਾ ਮਸਲਾ ਬੜਾ ਗਰਮਾਇਆ ਹੋਇਆ ਹੈ ਔਰ ਇਸ ਸੰਬੰਧੀ ਮੁੱਦੇ ਨੂੰ ਸਮਝੇ ਬਗੈਰ ਤੋਮਤਾਂ ਅਤੇ ਨਫ਼ਰਤ ਦਾ ਬਾਜ਼ਾਰ ਵੀ ਗਰਮ ਰਿਹਾ। ਹੁਣ ਸ਼੍ਰੋਮਣੀ ਕਮੇਟੀ ਨੇ ਅੱਬੜ ਵਾਹੀ ਇਹ ਫੈਸਲਾ ਲਿਆ ਹੈ ਕਿ ਭਵਿੱਖ ਵਿੱਚ ਇਕੱਲੀਆਂ ਔਰਤਾਂ ਜਥੇ ਵਿੱਚ ਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਹੋਵੇਗੀ। ਸੋ ਇਹ ਸਾਰੇ ਮੁੱਦੇ ਨੂੰ ਗੰਭੀਰਤਾ ਨਾਲ ਸਮਝਣ ਤੇ ਘੋਖਣ ਦਾ ਯਤਨ ਕਰ ਰਹੇ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਵੀ ਕੁਝ ਵੀਰਾਂ ਭੈਣਾਂ ਵੱਲੋਂ ਇਹ ਕਿਹਾ ਗਿਆ ਕਿ ਜੀ ਏਡਾ ਗੰਭੀਰ ਮੁੱਦਾ ਬੀਬੀ ਸਰਬਜੀਤ ਕੌਰ ਜਿਹੜੀ ਜਥੇ ਦੇ ਨਾਲ ਗਈ ਔਰ ਉੱਥੋਂ ਉਹ ਜਿਹੜੀ ਹੈ ਉਹ ਫਰੰਟ ਹੋਈ ਔਰ ਜਾ ਕੇ ਉਸਨੇ ਕਿਸੇ ਦੇ ਨਾਲ ਨਿਕਾਹ ਕਰ ਲਿਆ ਔਰ ਫਿਰ ਆ ਗਿਆ ਜੀ ਕਿ ਉਹਨੇ ਇਸਲਾਮ ਕਬੂਲ ਕਰ ਲਿਆ ਔਰ ਉਹਦਾ ਪਾਸ਼ਾ ਨਾਂ ਦਾ ਵਕੀਲ ਜਿਹੜਾ ਹੈ ਉਹਨੇ ਕਿਹਾ ਜੀ ਕਿ ਅਸੀਂ ਹੁਣ ਹਾਈ ਕੋਰਟ ਦੇ ਵਿੱਚ ਵੀ ਅਪੀਲ ਕੀਤੀ ਹੈ ਕਿ ਉਹਨੂੰ ਸੁਰੱਖਿਆ ਦਿੱਤੀ ਜਾਏ, ਪੁਲਿਸ ਛਾਪੇ ਮਾਰ ਰਹੀ ਹੈ ਉਹਨੂੰ ਫੜਨ ਦੇ ਲਈ ਔਰ ਇਸ ਦੇ ਖਿਲਾਫ ਅਦਾਲਤ ਨੇ ਵੀ ਆਰਡਰ ਕਰਤਾ ਹੈ ਕਿ ਜੀ ਇਹ ਜਿਹੜਾ ਉਹਨੂੰ ਕੋਈ ਹਰਾਸ ਨਾ ਕੀਤਾ ਜਾਏ ਔਰ ਉਹ ਪੇਸ਼ ਹੋਣ। ਹੁਣ ਕਿਉਂਕਿ ਜਦੋਂ ਤੱਕ ਅਸੀਂ ਟਿਊਜ਼ਡੇ ਕੀਤਾ ਬਹੁਤ ਸਾਰਾ ਕੁਛ ਆਲਰੇਡੀ ਦੋਨਾਂ ਇੱਕ ਪਾਸੇ ਭਾਰਤੀ ਮੀਡੀਆ ਔਰ ਉਹਨਾਂ ਦੇ ਆਊਟਲੈਟ, ਦੂਸਰੇ ਪਾਸੇ ਪਾਕਿਸਤਾਨ ਦਾ ਜਿਹੜਾ ਸਿੰਪੈਥੈਟਿਕ ਮੀਡੀਆ ਹੈ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਵੀ ਇਹ ਜਿਹੜੀ ਬੌਂਡਿੰਗ ਹੈ ਦੋਨਾਂ ਪੰਜਾਬਾਂ ਦੀ, ਦੋਨਾਂ ਕੌਮਾਂ ਦੀ ਬਣੇ, ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਸਾਰੀ ਘਟਨਾ ਨੂੰ ਜਿਹੜਾ ਸਾਹਮਣੇ ਲਿਆਂਦਾ। ਅਸੀਂ ਜੇ ਇਸ ਦੀ ਨਿਟੀ ਗ੍ਰਿਟੀ 'ਚ ਜਾਵਾਂਗੇ ਤਾਂ ਫਿਰ ਹੋਰ ਵੀ ਕਈ ਕੁਛ ਸਾਹਮਣੇ ਆਉਂਦਾ ਜਿੰਨਾ ਕੁ ਅਸੀਂ ਇਸ ਸਾਰੇ 'ਚੋਂ ਦੇਖਿਆ ਕਿ ਵੀ ਉਹ ਬੀਬੀ ਜਿਹੜੀ ਹੈ ਉਹ ਉਸ ਨੂੰ ਹਾਲਾਂ ਉਹਦਾ ਸੰਬੰਧ ਛਾਪਿਆਂ ਵਾਲੀ ਪਿੰਡ ਦੇ ਨਾਲ ਹੈ, ਉਹਦੇ ਪੇਕੇ ਜਿਹੜੀ ਮਾਲਵੇ ਦੇ ਵਿੱਚ ਹੈ ਔਰ ਹੁਣ ਉਹਦਾ ਜ਼ਿਲ੍ਹਾ ਕਪੂਰਥਲਾ ਦੇ ਅਮਨਪੁਰ ਜਾਂ ਇਸ ਕਿਸਮ ਦਾ ਪਿੰਡ ਹੈ ਔਰ ਜਿੰਨੀ ਕੁ ਜਾਣਕਾਰੀ ਸਾਹਮਣੇ ਆਈ ਵੀ ਉਹਦਾ ਵਿਆਹ ਵੀ ਤਲਾਕ ਨਹੀਂ ਹੋਇਆ, ਉਹ ਇੰਗਲੈਂਡ ਰਹਿੰਦਾ ਬੰਦਾ, ਉਹਦੇ ਬੱਚੇ ਨੇ 2, ਉਹਨਾਂ ਦੇ ਅੱਗੋਂ ਬੱਚੇ ਨੇ, ਸੋ ਉਮਰ ਵੀ ਉਹਦੀ 42 ਸਾਲ ਨਹੀਂ ਹੈ, 52-53 ਸਾਲ ਦੀ ਉਮਰ ਹੈ। ਔਰ ਮੈਂ ਹਾਲਾਂ ਇਹ ਕਹਿਣ ਤੋਂ ਗਰੇਜ਼ ਕਰਦਾ ਹੁੰਦਾ ਜੋ ਕੁਝ ਸਾਹਮਣੇ ਆਇਆ ਕਿਉਂਕਿ 2-3 ਮੀਡੀਆ ਚੈਨਲਸ ਨੇ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਇਨਵੈਸਟੀਗੇਟ ਵੀ ਕੀਤਾ ਕਿ ਵੀ ਇਹ ਬੀਬੀ ਆਲਰੇਡੀ ਕ੍ਰਿਮੀਨਲ ਬੈਕਗਰਾਊਂਡ ਵਾਲੀ ਜਾਂ ਜਿਸ ਤਰ੍ਹਾਂ ਲਫ਼ਜ਼ ਅਸੀਂ ਬਦ ਅਖਲਾਕ ਔਰ ਦੂਸਰਾ ਇਸਤੇਮਾਲ ਕਰਦੇ ਹਾਂ ਆਪਣੇ ਸਮਾਜ ਦੇ ਵਿੱਚ ਔਰ ਇਹੀ ਕਾਰਨ ਹੈ ਕਿ 2-3 ਥਾਵਾਂ ਤੇ ਉਹਦੇ ਖਿਲਾਫ ਕੇਸ ਵੀ ਦਰਜ ਨੇ, ਕੁਛ ਉਹਨੇ ਵੀ ਕਿਸੇ ਦੇ ਖਿਲਾਫ ਕੇਸ ਦਰਜ ਕੀਤੇ ਹੋਏ ਨੇ, ਉਹਦੇ ਬੱਚਿਆਂ ਨੇ ਵੀ ਕਿਹਾ ਵੀ ਅਸੀਂ ਬੋਲਦੇ ਨਹੀਂ ਹੈ ਔਰ ਉਹਨਾਂ ਦੇ ਜਿਹੜੇ ਪੇਕੇ ਜਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਹੁਤ ਪਹਿਲਾਂ ਉਹਨੂੰ ਡਿਸਓਨ ਕੀਤਾ ਹੋਇਆ। ਹੁਣ ਇਹ ਇੱਕ ਡਿਫਰੈਂਟ ਕਹਾਣੀ ਹੈ। ਪਹਿਲਾ ਸਵਾਲ ਤਾਂ ਮੈਂ ਸਮਝਦਾ ਵੀ ਜਿਹੜੇ ਇਸ ਸਾਰੇ ਮੁੱਦੇ ਦੇ ਉੱਤੇ ਮਜ਼ਹਬ ਨੂੰ ਵੀ ਢਾਲ ਬਣਾਉਣਾ ਚਾਹੁੰਦੇ ਨੇ ਔਰ ਇੱਕ ਉਹ ਜਿਹੜੇ ਇਸ 'ਚੋਂ ਨਫ਼ਰਤ ਜਿਹੜਾ ਉਹ ਖੜੀ ਕਰ ਰਹੇ ਨੇ। ਹੁਣ ਇਸ ਵਾਰ ਜਿਹੜਾ ਵੀਜ਼ਿਆਂ ਦਾ ਸਿਲਸਿਲਾ ਸੀ ਉਹ ਡਿਫਰੈਂਟ ਸੀ ਦੈਨ ਪਹਿਲਾਂ ਨਾਲੋਂ। ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਪਾਸਪੋਰਟ ਦਿੰਦੇ ਸੀ, ਹਾਈ ਕਮਿਸ਼ਨ ਤੋਂ ਇਕੱਠੇ ਹੀ ਉਹਨਾਂ ਨੂੰ ਭੇਜ ਦਿੰਦੇ ਸੀ ਔਰ ਹਾਈ ਕਮਿਸ਼ਨ ਉਹਨਾਂ ਦੇ ਤੋਂ ਵੀਜ਼ੇ ਲਾ ਕੇ ਆ ਜਾਂਦੇ ਸੀ ਔਰ ਫਿਰ ਗੌਰਮੈਂਟ ਉਹਨੂੰ ਵੈਟ ਕਰਦੀ। ਇਸ ਵਾਰ ਕਿਉਂਕਿ ਇਹਨਾਂ ਨੇ ਜਥਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਾ ਹੀ ਨਹੀਂ ਸਕਦੇ, ਕਰਤਾਰਪੁਰ ਕੋਰੀਡੋਰ ਤਾਂ ਅਜੇ ਤੱਕ ਵੀ ਨਹੀਂ ਖੋਲ੍ਹਿਆ। ਜਦੋਂ ਸਿੱਖਾਂ ਦਾ ਪ੍ਰੈਸ਼ਰ ਬਣਿਆ ਇੰਟਰਨੈਸ਼ਨਲੀ ਔਰ ਉਸ ਤੋਂ ਬਾਅਦ ਇਹ ਮਜਬੂਰ ਹੋਏ
ਇਸ ਵਾਰ ਜਿਹੜੇ ਵੀਜ਼ੇ ਜਾਂ ਦੂਜੇ ਨੇ ਉਹ ਸਿੱਧੇ ਗਵਰਨਮੈਂਟ ਦੇ ਕੋਲ ਪਾਸਪੋਰਟ ਸੀ। ਉਹਨਾਂ ਦੀਆਂ 4-4 5-5 ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਵੈਟ ਕੀਤਾ ਔਰ ਦੋ ਸ਼ਰਾਰਤਾਂ ਜਿਹੜੀਆਂ ਇਸ ਪੀਰੀਅਡ ਦੀਆਂ, ਕਿਉਂਕਿ ਜਦੋਂ ਮੈਂ ਕਿਸੇ ਵੀ ਪਾਰਟ ਨੂੰ ਦੇਖਦਾ, ਜਦੋਂ ਅਸੀਂ ਦੇਖਦੇ ਹਾਂ ਕਿ ਜੀ ਦੋਨਾਂ ਕੌਮਾਂ 'ਚ ਗੁੱਡਵਿਲ, ਉੱਥੇ ਜਿੱਥੇ ਜਾਣ ਵਾਲੇ ਕਿੰਨੇ ਸਵਾਗਤ ਤੋਂ ਪ੍ਰਭਾਵਿਤ ਹੁੰਦੇ ਨੇ, ਪਿਆਰ ਤੋਂ ਪ੍ਰਭਾਵਿਤ ਹੁੰਦੇ ਨੇ, ਟੋਟਲੀ ਡਿਫਰੈਂਟ। ਤੇ ਮੇਰਾ ਮਨ ਇਹ ਦੇਖ ਰਿਹਾ ਹੁੰਦਾ ਵੀ ਦੁਸ਼ਮਣ ਕੀ ਕਰੇਗਾ। ਹਾਲਾਂ ਅਸੀਂ ਜਦੋਂ ਜਥਾ ਗਿਆ ਉਸ ਤੋਂ ਪਹਿਲਾਂ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਸੀ ਕਿ ਵੀ ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕੋਈ ਨਾ ਕਿਉਂਕਿ ਇਸ ਵੇਲੇ ਪਹਾੜੇ ਦੇ ਤਾਲਿਬਾਨ ਵੀ ਪਾਕਿਸਤਾਨ ਜਿਨ੍ਹਾਂ ਨੇ ਖਰੀਦੇ ਹੋਏ ਨੇ, ਉਹਨਾਂ ਤੋਂ ਹੀ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਵਾਇਆ, ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕਰਵਾਇਆ। ਤੇ ਵੀ ਇਹ ਜਥੇ ਦੇ ਕਿਸੇ ਦਾ ਕੋਈ ਨੁਕਸਾਨ ਕਰਕੇ ਉਹ ਨਫ਼ਰਤ ਪੈਦਾ ਕਰ ਸਕਦੇ ਨੇ। ਪਰ ਇਹਨਾਂ ਨੇ ਉਹ ਤਾਂ ਸੇਫਲੀ ਜਦੋਂ ਲਾਸਟ ਉੱਥੋਂ ਆ ਗਿਆ ਯਾਤਰੂ, ਤੇ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਸਾਰੇ ਸਹੀ ਸਲਾਮਤ ਆਏ ਨੇ ਔਰ ਉਹਨਾਂ ਦੀ ਪੁਲਿਸ, ਰੇਂਜਰਸ, ਐਕਸਟਰਾ ਉਹਨਾਂ ਨੇ ਮਾਈਲ ਜਾ ਕੇ ਉਹ ਵਿਚਾਰੇ ਜਾਗਦੇ ਰਹਿੰਦੇ ਨੇ। ਬਿਲਕੁਲ। ਦੂਸਰਾ ਪਾਰਟ ਜਿਹੜਾ ਜ਼ਾਹਰਾ ਤੌਰ ਦੇ ਉੱਤੇ ਇਹ ਹੁੰਦਾ ਹੈ ਕਿ ਭਾਈ ਕੋਈ ਨਾ ਕੋਈ ਮਰਿਆਦਾ ਨਾਲ ਰਿਲੇਟਡ ਐਸੀ ਗੱਲ ਉੱਥੇ ਨਾ ਹੋ ਜਾਏ ਜਿਹਨੂੰ ਇਹ ਫੇਰ ਚੁੱਕਦੇ ਨੇ। ਉਹ ਵੀ ਜਿਹੜਾ ਉੱਥੇ ਆਇਆ ਕਿ ਜੀ ਜਥੇ ਨੂੰ ਉਹਨਾਂ ਨੇ ਅਖੀਰਲੀ ਸ਼ਾਮ ਲਾਹੌਰ 'ਚ ਠਹਿਰਾਇਆ ਔਰ ਸੂਫੀ ਨਾਈਟ ਦੇ ਨਾਂ ਥੱਲੇ ਡਾਂਸ ਭੰਗੜੇ ਹੋਏ। ਹਾਲਾਂ ਉਹਨਾਂ ਨੇ ਆਪਣੇ ਵੱਲੋਂ ਆਓ ਭਾਗਤ ਕੀਤੀ। ਉਸ ਨੂੰ ਵੀ ਮੈਂ ਦੇਖਿਆ ਵੀ ਪਾਕਿਸਤਾਨ ਦੇ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਨੇ, ਅਸੀਂ ਕਿਹਾ ਵੀ ਠੀਕ ਹੈ, ਜਦੋਂ ਤੁਸੀਂ ਕੋਈ ਕਲਚਰਲ ਇਵੈਂਟ ਕਰਦੇ ਹੋ ਪੰਜਾਬੀ ਸੱਭਿਆਚਾਰ ਦੇ ਨਾਂ ਥੱਲੇ, ਪੰਜਾਬੀ ਕਾਨਫਰੰਸ, ਉਹਦੇ 'ਚ ਤੁਸੀਂ ਜੋ ਮਰਜ਼ੀ ਕਰੋ, ਜਿਹੜੇ ਧਾਰਮਿਕ ਜਥਿਆਂ ਦੀ ਧਾਰਮਿਕ ਜ਼ਿਆਰਤ ਹੈ ਇਹਨੂੰ ਧਾਰਮਿਕ ਰਹਿਣ ਦਿਓ। ਔਰ ਉਸ ਨੂੰ ਉਹਨਾਂ ਦੇ ਆਫੀਸ਼ੀਅਲਸ ਨੇ ਵੀ ਐਕਨੋਲਜ ਕੀਤਾ ਇਹ ਸਾਰਿਆਂ ਨੂੰ। ਥਰਡ ਪਾਰਟ ਜਿਹੜਾ ਜਿਸ ਦੀ ਵੀ ਇਹਨਾਂ ਨੇ ਕੀਤੀ ਕੋਸ਼ਿਸ਼, ਉਹ ਇਹ ਸੀ ਕਿਉਂਕਿ ਜਦੋਂ ਜਥਾ ਗਿਆ ਇੱਕ ਪਾਸੇ ਸਵਾਗਤ ਦੀਆਂ ਦੂਜੀਆਂ ਖਬਰਾਂ ਲੱਗ ਰਹੀਆਂ ਨੇ, ਦੂਸਰੇ ਪਾਸੇ ਇਹ ਸੀ ਕਿ ਜੀ 35 ਹਿੰਦੂਆਂ ਦਾ ਜਥਾ ਜਿਹੜੇ ਦੇ ਕੇ ਗਏ, ਟਿਕਟਾਂ ਖਰੀਦੀਆਂ, ਉਹਨਾਂ ਨੂੰ ਵਾਪਸ ਮੋੜਤਾ ਗਿਆ। ਫਿਰ ਇਹ ਸਾਹਮਣੇ ਆਇਆ ਵੀ ਇਹ ਤਾਂ ਉਹ ਨੇ ਹਿੰਦੂ ਜਿਹੜੇ ਆਲਰੇਡੀ ਪਾਕਿਸਤਾਨ ਦੇ ਸਿਟੀਜ਼ਨ ਸੀ। ਇੰਡੀਆ 'ਚ ਜਾ ਕੇ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਪਰਸੀਕਿਊਸ਼ਨ ਹੋ ਰਹੀ ਆ, ਉਹਨਾਂ ਨੇ ਪਾਕਿਸਤਾਨੀ ਸਿਟੀਜ਼ਨਸ਼ਿਪ ਛੱਡੀ ਔਰ ਇੰਡੀਅਨ ਸਿਟੀਜ਼ਨਸ਼ਿਪ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦੀਆਂ ਸਿਕਿਉਰਿਟੀ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਤਾਂ ਰਿਕਰੂਟਮੈਂਟ ਕਰਨਗੇ, ਤਾਂ ਇੱਥੋਂ ਦੇ ਚੱਪੇ ਤੋਂ ਵਾਕਿਫ ਨੇ, ਬਹੁਤ ਸਾਰਿਆਂ ਦਾ ਸੰਬੰਧ ਸਿੰਧ ਨਾਲ ਸੀ। ਲੇਕਿਨ ਉਹਨੂੰ ਔਰ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਜੀ ਸਾਡੇ ਜਥੇ ਦਾ ਤਾਂ ਹਿੱਸਾ ਹੀ ਨਹੀਂ ਸੀਗੇ, ਉਹਨਾਂ ਨੇ ਹੀ ਭੇਜੇ। ਔਰ ਖਬਰ ਜਿੰਨੀ ਦੇਰ ਤੱਕ 10 ਦਿਨ ਦਾ ਇਹ ਟ੍ਰਿਪ ਸੀ, ਇਹ ਖਬਰ ਬਣਾਈ। ਐਨ ਠੀਕ ਜਦੋਂ ਜਥੇ ਦੇ ਆਉਣ ਤੋਂ ਪਹਿਲਾਂ ਜਿਹੜੀ ਖਬਰ ਹੈ ਸਰਬਜੀਤ ਕੌਰ ਦੇ ਨਾਲ ਜੋੜ ਕੇ ਇਹਨੂੰ ਫਿਰ ਕਿਸ ਢੰਗ ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਇੱਕ ਕ੍ਰਿਮੀਨਲ ਬੈਕਗਰਾਉਂਡ ਦੀ ਇਸ ਵਾਰ ਤਾਂ ਵੈਟ ਤੁਹਾਡੀਆਂ ਏਜੰਸੀਆਂ ਨੇ ਕੀਤਾ, ਵੀਜ਼ੇ ਤਾਂ ਜਿਹੜੇ ਨੇ ਉਹ ਤਾਂ ਬਾਅਦ 'ਚ ਹੋਏ, ਔਰ ਤੁਸੀਂ ਉਹਨੂੰ ਕਿਵੇਂ ਇਸ ਕਿਸਮ ਦੀ ਕ੍ਰਿਮੀਨਲ ਬੈਕਗਰਾਉਂਡ ਦੇ ਨਾਲ ਜਿਹੜਾ ਜੁੜੇ ਹੋਏ ਕੇਸ ਰਜਿਸਟਰ ਨੇ ਜਾਂ ਦੂਜੇ ਡਿਸਓਨਡ ਵਰਗੀ ਜਿਹੜੀ ਲੇਡੀ ਹੈ ਉਹਨੂੰ ਤੁਸੀਂ ਕਿਵੇਂ ਉਹਨੂੰ ਅਲਾਉ ਕੀਤਾ। ਔਰ ਫਿਰ ਜਿਹੜੇ ਇੱਕ ਨੇ ਸਟੋਰੀ ਬ੍ਰੇਕ ਕੀਤੀ ਔਰ ਜਿਹਨੂੰ ਕਿਹਾ ਜੀ ਨਿਕਾਹਨਾਮਾ ਵੀ ਨਾਲ ਲਾਇਆ, ਉਹ ਟਰਬਨਡ ਸਿੱਖ ਹੈ ਜਿਹੜਾ ANI ਲਈ ਕੰਮ ਕਰਦਾ ਰਿਹਾ, ਸਟੋਰੀ ਉਹਨੇ ਬ੍ਰੇਕ ਕੀਤੀ ਵੀ ਉਹਨਾਂ ਦੇ ਕੋਲ ਨਿਕਾਹਨਾਮਾ ਕਿੱਥੋਂ ਪਹੁੰਚ ਗਿਆ, ਕਿਹਨੇ ਇਹ ਸਾਰਾ ਲਿਆਂਦਾ। ਸੋ ਮੈਨੂੰ ਇਹ ਪਹਿਲੇ ਦਿਨ ਤੋਂ ਹੀ, ਉਦੋਂ ਤੱਕ ਜੇ ਮੈਨੂੰ ਇਹਦੀ ਇਸ ਮਾਈ ਦੇ ਪਿਛੋਕੜ ਬਾਰੇ ਪਤਾ ਨਹੀਂ ਸੀ, ਫਿਰ ਮੈਨੂੰ ਇਹ ਕਲੀਅਰ ਹੋ ਗਿਆ। ਮੈਂ ਕਿਹਾ ਜੀ ਇਹ ਆਉਣ ਵਾਲੇ ਪੀਰੀਅਡ 'ਚ, ਇਸ ਤੋਂ ਪਹਿਲਾਂ ਵੀ ਬਹੁਤਿਆਂ ਨੂੰ ਸ਼ਾਇਦ ਯਾਦ ਹੋਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਬਾਲਾ ਨਾਂ ਦੀ ਕਿ ਕੀ ਸਰੋਜ ਬਾਲਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਬੀਬੀ ਜਿਹੜੀ ਹਿੰਦੂ ਬੀਬੀ ਸੀ, ਉਹ ਵੀ ਵਿੱਚ ਵਾੜ ਕੇ ਇਸ ਕਿਸਮ ਦਾ ਹੀ ਹੋਇਆ ਜੀ। ਉਹਨੇ ਜਿਹੜੀ ਉਹ ਸਰੋਜ ਬਾਲਾ ਹੁਣ ਫਲਾਣੀ ਨੂਰ ਬਣ ਗਈ ਹੈ ਕਿ ਕੀ ਬਣ ਗਈ ਹੈ, ਉਹ ਸਾਰੇ। ਸੋ ਅਸੀਂ ਇਸ ਦੇ ਉੱਤੇ ਕਹਿਣਾ ਚਾਹੁੰਦੇ ਹਾਂ ਕਿ ਵੀ ਇਹਦੇ 'ਚ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਇਹ ਜੇ ਪਾਕਿਸਤਾਨ ਦੇ ਕਾਨੂੰਨ ਦੇ ਵਿੱਚ ਇੱਕ ਕੋਈ ਵੀ ਇਸ ਕਿਸਮ ਦਾ ਕਿ ਜੀ ਉਹਦਾ ਨਿਕਾਹ ਹੋ ਗਿਆ ਤੇ ਉਹ ਹੁਣ ਉਹਦੀ ਸਿਟੀਜ਼ਨ ਬਣ ਗਈ ਹੈ ਔਰ ਉਹਦੇ ਤੇ ਉਹਨੂੰ ਵਾਪਸ, ਇਹ ਨਹੀਂ। ਪਹਿਲਾ ਪਾਰਟ ਤਾਂ ਮੈਂ ਸਮਝਦਾ ਹਾਂ ਵੀ ਜਿਹੜਾ ਸੀਰੀਅਸ ਕੰਮ ਕਰਨ ਵਾਲਾ, ਔਰ ਮੇਰੀ ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਦੇ ਇੱਕ ਸੀਨੀਅਰ ਵਕੀਲ ਨੇ ਜਿਹੜੇ ਸਰਕਾਰੀ ਦਰਬਾਰੇ ਵੀ, ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਕਿ ਵੀ ਇਸ ਕਿਸਮ ਦੀਆਂ ਘਟਨਾਵਾਂ ਨੂੰ, ਕਿਉਂਕਿ ਇਹ ਏਜੰਸੀਆਂ ਵੀ ਆਪਣੀ ਖੇਡ ਖੇਡਦੀਆਂ ਰਹਿਣਗੀਆਂ ਔਰ ਸ਼ਰਾਰਤੀ ਸ਼ੈਤਾਨ ਮਨ ਵੀ ਕਿਸੇ ਦੇ ਉੱਤੇ ਕੌਣ ਕੀ ਕੰਟਰੋਲ ਹੈ ਕਿ ਕੌਣ ਕੀ ਕਰਦਾ ਹੈ, ਉਹਦੇ ਲਈ ਤੁਸੀਂ ਸਾਰਿਆਂ ਨੂੰ ਦੋਸ਼ੀ ਬਣਾਓ। ਜਥਿਆਂ ਦੇ ਉੱਤੇ ਜਿਹੜਾ ਹੈ ਉਹ
ਸ਼ੱਕ ਦੀ ਨਿਗਾਹ ਹੋਏ। ਔਰ ਮੈਂ ਸਮਝਦਾ ਵੀ ਜਿਹੜਾ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਕੰਮ ਸੀ, ਉਹਦੀ ਥਾਂ ਤੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਐਜ਼ ਏ ਨੀ ਜਰਕ ਰਿਐਕਸ਼ਨ ਇਹ ਬਿਆਨ ਦਾਗ ਦਿੱਤਾ ਜੀ ਅਸੀਂ ਅੱਗੇ ਤੋਂ ਯਕੀਨੀ ਬਣਾਵਾਂਗੇ ਕਿ ਜਿਹੜੀ ਕੋਈ ਸਿੰਗਲ ਲੇਡੀ ਹੈ ਉਹ ਜਥੇ ਦੇ ਵਿੱਚ ਨਾ ਆ ਜਾਏ। ਵੀ ਇਹ ਤੁਹਾਨੂੰ ਹੱਕ ਕਿਹਨੇ ਦਿੱਤਾ ਹੈ? ਪਹਿਲੀ ਗੱਲ ਤਾਂ ਇਹ ਹੈ। ਅਸੀਂ ਫਿਰ ਉਸੇ ਲੈਵਲ ਤੇ ਜਾ ਕੇ ਖਲੋਣ ਦੀ ਗੱਲ ਕਰ ਰਹੇ ਹਾਂ। ਜਦੋਂ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਜਦੋਂ ਗੱਲ ਕਰਦੇ ਸੀ, ਉਹ ਕਹਿੰਦੇ ਸੀ ਵੀ ਜਿਹੜਾ ਰੁਤਬਾ ਔਰਤ ਨੂੰ ਸਿੱਖ ਧਰਮ ਦੇ ਵਿੱਚ ਹੈ ਉਹ ਹੋਰ ਕਿਸੇ ਮਜ਼ਹਬ ਦੇ ਵਿੱਚ ਨਹੀਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਇੱਕ ਪਾਸੇ ਤਾਂ ਮਨੂ ਸਮ੍ਰਿਤੀ ਇਹ ਕਹਿੰਦੀ ਹੈ ਕਿ ਵੀ ਔਰਤ ਨੂੰ ਕਦੇ ਇਕੱਲਾ ਨਾ ਛੱਡੋ, ਉਹਨੂੰ ਇਕੱਲੇ ਰਹਿਣ ਦਾ ਹੱਕ, ਜੀਣ ਦਾ ਹੱਕ ਹੀ ਨਹੀਂ ਹੈ। ਜਦੋਂ ਉਹ ਛੋਟੀ ਹੈ ਤੇ ਪਿਓ, ਫਿਰ ਉਹਦਾ ਘਰ ਵਾਲਾ ਔਰ ਫਿਰ ਪੁੱਤਰ, ਕਿਉਂਕਿ ਉਹਦੇ ਕੋਲ ਕੋਈ ਹਕੂਕ ਨਹੀਂ ਹੈ ਕਿ ਉਹ ਇਕੱਲਿਆਂ ਜਿਹੜੀ ਹੈ ਉਹ ਕਿਤੇ ਵੀ ਜਾਏ ਜਾਂ ਕੋਈ ਉਹਦਾ ਪਾਰਟ ਹੋਏ। ਹੁਣ ਇਸਲਾਮ ਦੇ ਹਵਾਲੇ ਨਾਲ ਮਹਿਰਮ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਵੀ ਉਸ ਤੋਂ ਬਿਨਾਂ ਔਰਤ ਨਹੀਂ, ਮਜ਼ਹਬੀ ਤੌਰ ਤੇ ਹਾਲਾਂ ਔਰਤਾਂ ਇਸਲਾਮਿਕ ਜਗਤ ਦੇ ਵਿੱਚ ਵੀ ਕਿਤੇ ਕਿਤੇ ਪਹੁੰਚ ਗਈਆਂ ਨੇ, ਲੇਕਿਨ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਜਦੋਂ ਸ਼ਰਅ ਦੇ ਨਾਂ ਥੱਲੇ ਕੋਈ ਗੱਲ ਕਰਨਗੇ ਉਹਦੇ 'ਚ ਵੀ ਇਹ ਹੈ ਵੀ ਔਰਤ ਨੂੰ ਕਿਤੇ ਵੀ ਇਕੱਲੇ ਜਾਣ ਦਾ, ਸ਼ਾਇਦ ਹਜ ਦੇ ਮਾਮਲੇ ਦੇ ਵਿੱਚ ਵੀ ਜਿਨ੍ਹਾਂ ਨੂੰ ਅਲਾਉ ਕੀਤਾ ਜਾਂਦਾ ਉਹਨਾਂ ਦੇ ਨਾਲ ਕੋਈ ਮਹਿਰਮ, ਉਹਨਾਂ ਦਾ ਪਿਓ, ਭਰਾ, ਪਤੀ, ਪੁੱਤਰ ਹੋਏ ਉਹੀ ਜਾ ਸਕਦਾ। ਹੁਣ ਇੱਥੇ ਜਦੋਂ ਅਸੀਂ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਥੱਲੇ ਅਬਲਾ ਦੇ ਕਾਨਸੈਪਟ ਨੂੰ ਖਤਮ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਕੌਰ, ਸ਼ਹਿਜ਼ਾਦੀ ਔਰ ਗਾਤਰੇ ਕਿਰਪਾਨ ਪਾਉਂਦੇ ਨੇ। ਔਰ ਅਸੀਂ ਅੱਜ ਸਾਡੀਆਂ ਬੱਚੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਕੋਈ ਸਪੋਰਟਸ ਦੇ ਵਿੱਚ, ਕੋਈ ਹੋਰ ਥਾਵਾਂ ਦੇ ਉੱਤੇ ਉੱਚੇ ਮੁਕਾਮ ਹਾਸਲ ਕਰ ਰਹੀਆਂ, ਤੇ ਅਸੀਂ ਜਿਹੜੀਆਂ ਪਿਛਾਂ ਖਿੱਚੂ ਟ੍ਰੈਡੀਸ਼ਨਸ ਨੇ, ਅਸੀਂ ਕਿਸੇ ਵੀ ਇੱਕ ਦੁਰਘਟਨਾ ਲਈ, ਇਹ ਬਹੁਤ ਮਾੜੀ ਗੱਲ ਹੈ, ਕੰਡੈਮਨੇਬਲ ਹੈ, ਔਰ ਇਹਦੇ ਅੱਡ ਅੱਡ ਆਸਪੈਕਟ ਨੇ। ਔਰ ਮੇਰਾ ਈਵਨ ਪਾਕਿਸਤਾਨ ਦੇ ਜਿਹੜੇ ਲਾਅ ਮੇਕਰਸ ਔਰ ਦੂਸਰੇ ਨੇ ਕਿ ਵੀ ਘੱਟੋ ਘੱਟ ਇਹ ਠੀਕ ਹੈ ਵੀ ਕਿਸੇ ਵੀ ਸੁਸਾਇਟੀ 'ਚ ਕਿ ਜਦੋਂ ਕੋਈ ਐਡਲਟ ਹੁੰਦਾ ਹੈ ਉਹਨੂੰ ਹੱਕ ਹੁੰਦਾ ਹੈ ਉਹ ਕੋਈ ਵੀ ਰਾਹ ਚੁਣੇ। ਲੇਕਿਨ ਇਸ ਕਿਸਮ ਦਾ ਜੇ ਜਥੇ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੀ 19 ਗਿਣਤੀ ਦੇ ਵਿੱਚ ਇਸ ਕਿਸਮ ਦਾ ਜੇ ਉੱਥੇ ਕੋਈ ਲੈਜਿਸਲੇਸ਼ਨ, ਕਾਨੂੰਨ ਵੀ ਬਣਾਉਣਾ ਪੈਂਦਾ ਹੈ ਕਿ ਉਸ ਕਿਸਮ ਦੀ ਕੋਈ ਕਨਵਰਜਨ ਜਾਂ ਉਸ ਕਿਸਮ ਦੀ ਕੋਈ ਜਿਹੜਾ ਭਗੌੜਾਪਨ ਉਹਨੂੰ ਇਹੀ ਹੋਇਆ ਕਿ ਵੀ ਫੜ ਕੇ ਹਵਾਲੇ ਕੀਤਾ ਜਾਏਗਾ, ਇਸ ਕਿਸਮ ਦਾ ਕੁਛ ਕੀਤਾ ਜਾ। ਅਦਰਵਾਈਜ਼ ਤੁਸੀਂ ਕਿਤੇ ਤੇ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਇਹ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ। ਕੋਈ ਵੀ ਅਸੀਂ ਇਹਨਾਂ ਮੁਲਕਾਂ 'ਚ ਕਿਹੜਾ ਨਹੀਂ ਦੇਖਦੇ ਕਿ ਭਾਈ ਔਰ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਸਫ਼ਰ ਕਰ ਰਹੇ ਹਾਂ, ਅਸੀਂ ਕਿਉਂਕਿ ਮਾਈਨੋਰਿਟੀ ਹੈ, ਸਾਡੇ ਨਾਲ ਕੁਝ ਵਾਪਰਦਾ ਅਸੀਂ ਉਸ ਪ੍ਰਤੀ ਜ਼ਿਆਦਾ ਸੈਂਸਿਟਿਵਿਟੀ ਵੀ ਰੱਖਦੇ ਹਾਂ। ਇਹ ਬਾਕੀ ਸਮਾਜ ਦੇ ਵਿੱਚ ਵੀ ਵਾਪਰ ਰਿਹਾ ਕਿਉਂਕਿ ਜਿਸ ਕਿਸਮ ਦਾ ਇਹ ਫ੍ਰੀ ਵਰਲਡ ਦੇ ਨਾਂ ਥੱਲੇ, ਸੋਸ਼ਲ ਮੀਡੀਆ ਦੇ ਨਾਂ ਥੱਲੇ ਜਿਹੜਾ ਪਾਰਟ ਹੈ ਸਾਰਾ। ਔਰ ਮੈਂ ਸਮਝਦਾ ਵੀ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਸ ਕਿਸਮ ਦਾ ਫੈਸਲਾ ਹੈ ਬਿਲਕੁਲ ਪਿਛਾਂ ਖਿੱਚੂ ਵੀ ਹੈ, ਗਲਤ ਵੀ ਹੈ, ਸਿੱਖੀ ਪਰੰਪਰਾਵਾਂ ਦੇ ਖਿਲਾਫ ਵੀ ਹੈ। ਔਰ ਇਸ ਦੇ ਉੱਤੇ ਈਵਨ ਬੀਬੀ ਕਰਨਜੋਤ ਕੌਰ ਜਿਹੜੇ ਖੁਦ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਔਰ ਸ਼ਾਇਦ ਕਿਸੇ ਸਟੇਜ ਤੇ ਹੋਰ ਵੀ ਜਿਹੜਾ ਉਹਨਾਂ ਦਾ ਅਹੁਦਾ ਸੀ, ਉਹਨਾਂ ਨੇ ਜਿਹੜਾ ਇਹ ਕਿਹਾ ਕਿ ਇਕੱਲੀ ਬੀਬੀ ਨੂੰ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ਤੇ ਨਾ ਭੇਜਣ ਦਾ ਫੈਸਲਾ ਹਾਸੋਹੀਣ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਵਿੱਚ ਔਰਤ ਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ, ਦੋਨਾਂ ਦੇ ਸੋਚਣ ਸਮਝਣ ਦੀ ਸ਼ਕਤੀ ਬਰਾਬਰ ਦੀ ਹੁੰਦੀ ਹੈ। ਇੱਕ ਇਸਤਰੀ ਨੇ ਗਲਤੀ ਕੀਤੀ, ਉਹ ਸਾਰੀਆਂ ਸਿੱਖ ਬੀਬੀਆਂ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਘਟਨਾ ਤੋਂ ਬਾਅਦ ਸਾਰੀ ਸਿੱਖ ਬੀਬੀਆਂ ਨੂੰ ਬ੍ਰੈਂਡ ਕਰ ਦੇਣਾ ਕਿ ਇਹ ਸਾਰੀਆਂ ਇਹੋ ਜਿਹੀਆਂ ਹੋਣੀਆਂ ਨੇ, ਇਹਨਾਂ ਨੂੰ ਇਕੱਲਿਆਂ ਜਾਣ ਨਹੀਂ ਦੇਣਾ, ਇਹ ਬਿਲਕੁਲ ਗਲਤ ਹੈ। SGPC ਦੇ ਇਸ ਰਵੱਈਏ ਦੀ ਮੈਂ ਨਿੰਦਾ ਕਰਦੀ ਹਾਂ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਤੋਂ ਪਹਿਲਾਂ ਵੀ ਇੱਕ ਅੱਧੀ ਘਟਨਾ ਹੋਈ ਸੀ, ਉਦੋਂ ਵੀ ਇਸ ਕਿਸਮ ਦੀਆਂ ਗੱਲਾਂ ਉੱਠੀਆਂ ਸੀ, ਪਰ ਅਸੀਂ ਇਸ ਕਿਸਮ ਦੀ ਕੋਈ ਲਾਈਨ ਜਿਹੜੀ ਸੀ ਅੱਗੇ ਨਹੀਂ ਸੀ ਆਉਣ ਦਿੱਤੀ ਗਈ। ਔਰ ਉਹਨਾਂ ਨੇ ਕਿਹਾ ਕਿ ਵੀ ਗੱਲਾਂ ਬਹੁਤ ਹੁੰਦੀਆਂ ਨੇ ਔਰਤ ਦੇ ਸਸ਼ਕਤੀਕਰਨ ਦੀਆਂ, ਪਰ ਅਜਿਹੇ ਬਿਆਨਾਂ ਤੋਂ ਬਾਅਦ ਉਸੇ ਰਵਾਇਤੀ ਸੋਚ ਦੀ ਝਲਕ ਮਿਲਦੀ ਹੈ ਜੋ ਸਦੀਆਂ ਤੋਂ ਔਰਤਾਂ ਲਈ ਚਲੀ ਆ ਰਹੀ ਹੈ। ਇਸ ਮਾਨਸਿਕ ਸਮਝ ਨੂੰ ਬਦਲਣ ਲਈ ਅਜੇ ਵੀ ਸਮਾਂ ਚਾਹੀਦਾ ਹੈ ਅਤੇ ਰੂੜੀਵਾਦੀ ਮਾਨਸਿਕਤਾ ਦਾ ਰਿਐਕਸ਼ਨ ਹੈ, ਸਿੱਖ ਮਾਨਸਿਕਤਾ ਦਾ ਨਹੀਂ। ਫਿਰ ਉਹਨਾਂ ਨੇ SGPC ਦੀ ਜਿਹੜੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਬੀਬੀਆਂ ਮੈਂਬਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਬਾਰੇ ਆਵਾਜ਼ ਬੁਲੰਦ ਕਰੋ ਕਿ ਇਹ ਜਿਹੜੀ ਹੈ ਬਹੁਤ ਪਿਛਾਂ ਖਿੱਚੂ ਮਾਨਸਿਕਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਬਿਲਕੁਲ ਇਸ ਬੀਬੀ ਕਰਨਜੋਤ ਕੌਰ ਦੇ ਥਾਟ ਨਾਲ ਸਹਿਮਤ ਹੈ ਕਿ ਇਸ ਦੇ ਉੱਤੇ
ਸਾਨੂੰ ਕੱਲਾ ਇੱਕ ਇਹ ਤਾਂ ਚਲੋ ਇੱਕ ਜਦੋਂ ਕੋਈ ਵੀ ਇਸ਼ੂ ਆਂਦਾ ਹੈ ਇੱਕਦਮ ਸੋਸ਼ਲ ਮੀਡੀਆ ਔਰ ਦੂਜਿਆਂ ਨੂੰ ਵੀ ਮੌਕਾ ਮਿਲ ਜਾਂਦਾ ਹੈ, ਪਰ ਇਹ ਸੀਰੀਅਸ ਇਸ਼ੂ ਨੇ ਇੱਕ ਲੈਵਲ ਤੇ ਹੀ ਨਹੀਂ ਹੈ। ਸਾਡੀਆਂ ਬੱਚੀਆਂ ਜੇ ਆਊਟਸਾਈਡ ਦਾਇਰਾਕਾਰ ਜਾ ਰਹੀਆਂ ਨੇ, ਇਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਘਰਾਂ ਹਰ ਘਰ ਦੇ ਵਿੱਚ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ। ਬੱਚਿਆਂ ਦੇ ਹਵਾਲੇ ਨਾਲ, ਮੁੰਡਿਆਂ ਦੇ ਹਵਾਲੇ ਨਾਲ ਡਰੱਗਸ ਦਾ ਇਸ਼ੂ ਹੈ, ਬੱਚੀਆਂ ਦੇ ਹਵਾਲੇ ਨਾਲ ਇਹ ਦੂਸਰਾ। ਇਹ ਕੌਮਾਂ ਜਿਹੜੀਆਂ ਨੇ ਉਹ ਜਿਨ੍ਹਾਂ ਦੇ ਸਾਹਮਣੇ ਚੈਲੰਜਸ ਹੁੰਦੇ ਨੇ ਉਹ ਨੀ ਜਰਕ ਰਿਐਕਸ਼ਨ ਨਹੀਂ ਦਿੰਦੇ ਕਿ ਤੁਸੀਂ ਇੱਕ ਅੱਧਾ ਬਿਆਨ ਦਿੱਤਾ ਇੱਧਰ ਹੋ ਗਏ ਉੱਧਰ ਹੋ ਗਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਪਾਸੇ ਬਹੁਤ ਵੱਡੀ ਜਿਹੜੀ ਗਿਣਤੀ ਉਹ ਗੁੱਡਵਿਲ ਰੱਖਦੀ ਹੈ, ਉਹ ਸਿੱਖਾਂ ਨੂੰ ਪਿਆਰ ਕਰਦੀ ਹੈ, ਪਰ ਇੱਕ ਤਬਕਾ ਉਹ ਵੀ ਹੈ ਜਿਹੜਾ ਇਸ ਦੇ ਨਾਂ ਥੱਲੇ ਕਿ ਜੀ ਅਸੀਂ ਜਿਹੜਾ ਉਹ ਸਵਾਬ ਖੱਟਣਾ, ਪੁੰਨ ਖੱਟਣਾ, ਜੰਨਤ ਦੇ ਦਰਵਾਜ਼ੇ ਖੁੱਲ੍ਹਣਗੇ, ਉਹ ਕਨਵਰਸ਼ਨ ਦੇ ਵਿੱਚ ਯਕੀਨ ਰੱਖਦੇ ਨੇ, ਉਸ ਨੂੰ ਪ੍ਰਮੋਟ ਕਰਦੇ ਨੇ, ਉਸ ਨੂੰ ਸੈਲੀਬ੍ਰੇਟ ਕਰਦੇ ਨੇ। ਇਹ ਤਬਲੀਗੀ ਕਿਸਮ ਦੀ ਜਿਹੜੀ ਲਾਈਨ ਹੈ ਉਹ ਐਗਜ਼ਿਸਟ ਕਰਦੇ ਨੇ ਲੋਕ, ਔਰ ਇਹੀ ਕਾਰਨ ਹੈ ਜਿਹੜਾ ਸ਼ਾਇਦ ਸਭ ਤੋਂ ਜ਼ਿਆਦਾ ਦੁਖਦਾਈ ਸੀ। ਜਿਹੜਾ ਵਕੀਲ ਹੈ ਪਾਸ਼ਾ, ਜਿਹੜਾ ਉਹ ਕਹਿ ਰਿਹਾ ਜੀ ਕਿ ਮੈਂ ਇੱਕ ਚੈਂਬਰ ਦੇ ਵਿੱਚ ਇਸਲਾਮ ਕਬੂਲ ਕਰਵਾਇਆ, ਫਿਰ ਨਿਕਾਹ ਕਰਵਾਇਆ, ਉਹਨੇ ਕਿਹਾ ਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਨਿਕਾਹ ਦੀ ਖੁਸ਼ੀ ਨਹੀਂ ਹੈ, ਮੈਨੂੰ ਇਹਦੀ ਖੁਸ਼ੀ ਹੈ ਕਿ ਮੈਂ ਇੱਕ ਜਿਹੜੀ ਹੈ ਸਿੱਖ ਬੀਬੀ ਹੈ ਉਸ ਨੂੰ ਇਸਲਾਮ ਦੇ ਵਿੱਚ। ਇਹ ਜਿਹੜੀ ਮਾਨਸਿਕਤਾ ਹੈ ਜਾਂ ਦੂਸਰਾ ਹੈ ਇਹ ਕੰਡੈਮਨੇਬਲ ਹੈ, ਲੇਕਿਨ ਹਰ ਸੁਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਵਾਸਟ ਮੈਜੋਰਿਟੀ ਜਿਹੜੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਨੇ ਔਰ ਜਿਹੜੇ ਸੋਸ਼ਲ ਮੀਡੀਆ 'ਤੇ ਨੇ ਉਹਨਾਂ ਨੇ ਇਸ ਐਕਟ ਨੂੰ ਕੰਡੈਮ ਕੀਤਾ ਹੈ। ਔਰ ਇਹ ਵੀ ਕਿ ਭਾਈ ਜੇ ਕਿਸੇ ਨੇ ਕੋਈ ਇਸ ਕਿਸਮ ਦਾ ਜਿਹੜਾ ਉਹ ਬਿਲਕੁਲ ਬਦਖਲਾਕੀ ਦਿਖਾਣੀ ਹੈ ਤੇ ਤੁਸੀਂ ਗੁਰੂ ਨਾਨਕ ਦਾ ਨਾਂ ਜਥੇ ਦੇ ਪਲੇਟਫਾਰਮ ਨੂੰ ਯੂਜ਼ ਕਰਕੇ, ਧਾਰਮਿਕ ਪਲੇਟਫਾਰਮ ਨੂੰ ਯੂਜ਼ ਕਰਕੇ ਕਿਉਂ ਜਾਂਦੇ ਹੋ? ਔਰ ਐਸਾ ਜਿਹੜੀ ਪੋਤੇ ਪੋਤੀਆਂ ਵਾਲੀ ਜਨਾਨੀ ਜਿਹੜੀ ਉਹ ਕਿਸੇ ਨੇ ਕਿਹਾ ਵੀ ਜਿਹੜੀ ਆਪਣੇ ਬੱਚਿਆਂ ਦੀ ਨਹੀਂ, ਆਪਣੇ ਪਤੀ ਦੀ ਨਹੀਂ, ਆਪਣੇ ਮਾਪਿਓ ਦੀ ਨਹੀਂ, ਕਿ ਭਾਈ ਦੱਸ ਤੇਰੀ ਔਰ ਉਹ ਵੀ ਉਹ ਇੱਕ ਕਾਲੂ ਜਿਹਾ ਲੱਭਿਆ ਹੋਇਆ ਉਹ ਜਿਹੜਾ ਉਸ ਨੂੰ। ਔਰ ਇਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਸ ਕਿਸਮ ਨਾਲ ਇਹ ਸਾਰੀ ਵੈਟਿੰਗ ਆਫ ਦਾ ਪਾਸਪੋਰਟਸ ਹੋਈ ਗਈ, ਜਿਵੇਂ ਸਟੋਰੀ ਬ੍ਰੇਕ ਹੋਈ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀਆਂ ਜਦੋਂ ਬਹੁਤ ਵਾਰੀ ਹੁੰਦਾ ਕਿ ਵੀ ਸਾਜ਼ਿਸ਼ ਦਾ ਹਿੱਸਾ, ਔਰ ਉੱਥੇ ਕੌਣ ਆਲ ਆਫ ਏ ਸਡਨ ਈਡਾ ਉਹ ਸਧਾਰਨ ਕੋਈ ਉਹ ਪਿਛੋਕੜ ਆੜਾ ਕਿ ਵੀ ਕੋਰਟਾਂ ਤੱਕ ਤੇ ਦੂਜੇ ਤੀਜੇ ਦੀ ਪਹੁੰਚ ਦੇ ਬਾਵਜੂਦ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਲਿਸ ਟਰੇਸ ਕਰ ਰਹੀ ਸੀ ਉਹਨੂੰ, ਛਾਪੇਮਾਰੀ ਚੱਲ ਰਹੀ ਸੀ, ਲੇਕਿਨ ਅਚਾਨਕ ਆਇਆ ਕਿ ਜੀ ਉਹ ਹਾਈ ਕੋਰਟ ਤੱਕ ਪਹੁੰਚ ਗਏ ਤਾਂ ਉਹਨਾਂ ਨੇ ਫਲਾਣਾ ਕੀਤਾ। ਸੋ ਇਸ ਕਿਸਮ ਦੇ ਵਾਕਿਆ ਦੀ ਆੜ 'ਚ ਜੇ HGPC ਜਿਹੜੀ ਹੈ ਉਹ ਇਸ ਕਿਸਮ ਦਾ ਇਹ ਵੀ ਜਿਹੜਾ ਹੈ ਉਹ ਠੀਕ ਨਹੀਂ ਹੈ। ਔਰ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਕੌਮਾਂ ਗੰਭੀਰਤਾ ਦੇ ਨਾਲ ਜਿਹੜਾ ਉਹ ਵਿਚਾਰ ਕਰਦੀਆਂ ਨੇ, ਚੈਲੰਜਸ ਨੇ ਕਿ ਉਹਨਾਂ ਨੂੰ ਅਸੀਂ ਕਿਵੇਂ ਫੇਸ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।